ਅੱਜ ਪੱਠੇ ਸਾਰੇ ਤੇਰੇ ਕੋਲ ਵਢਾਣੇ ਮੈਂ। ਤੈਨੂੰ ਬਹੁਤ ਸ਼ੌਕ ਆ ਨਾ ਮਜ਼ਦੂਰ ਡੇ ਮਨਾਉਣ ਦਾ, ਹੈ ਨਾ। ਹੱਜ ਨੂੰ ਲਾਇਆ ਹੋਇਆ ਸੀ ਅੱਜ ਪੱਠੇ ਵੱਢਣ ਵਾਸਤੇ, ਜਿੱਥੇ ਬਾਕੀ ਸਾਰੇ ਕੰਮ ਆਉਣੇ ਚਾਹੀਦੇ, ਨਾਲ ਪੱਠੇ ਵੱਢਣੇ ਵੀ ਆਉਣੇ ਚਾਹੀਦੇ ਆ। ਕਿਉਂ ਹਾਦੀ? ਹਾਂਜੀ। ਮੂੰਹ ਪਰ ਕਰੋ, ਪੈਰ ਸਾੜ ਦੂਜਾ ਕਰ। ਜਿਹੜੇ ਬੰਦੇ ਦੇ ਅੱਖਾਂ 'ਚ ਇੱਕ ਵਾਰੀ ਰੜਕ ਪੈਂਦੀ ਆ ਨਾ, ਉਹਨੂੰ ਸਮਝ ਲੱਗਦੀ ਇਸ ਗੱਲ ਦੀ। ਜਦੋਂ ਮੈਂ ਪਹਿਲੀ ਵਾਰ ਵੈਲਡਿੰਗ ਕੀਤੀ ਸੀ ਨਾ, ਤੁਹਾਨੂੰ ਮੈਂ ਸੁਣਾਊਂਗਾ ਸਟੋਰੀ ਸ਼ਾਮੀ। ਫਿਲਹਾਲ ਤਾਂ ਅਸੀਂ ਹੁਣ ਜਾਂਦੇ ਹਾਂ, ਨਹਾਉਂਦੇ ਹਾਂ। ਅਸਰ ਦੀ ਅਜ਼ਾਨ ਹੋ ਗਈ ਆ ਅਤੇ ਨਹਾ ਕੇ ਨਾ ਅਤੇ ਫਰੈਸ਼ ਹੋ ਜਾਈਏ। अस्सलाम वालेकुम, की हाल है मेरे वीरों का? उम्मीद करते हैं सारे वधिया हो गए। स्टार्ट करते हैं अज का नवा व्लॉग। अज है 1 मई, योम मजदूर लेबर डे। मजदूरों तो इलावा अज सारे दिन छुट्टी है। हादी साढ़े कोल बैठा स्कूले पढ़ते हैं, इन्होंने छुट्टी अज। दफ्तर वाले दफ्तर छुट्टी है, हस्पताल बंद आ, छोटे मोटे जो हस्पताल आ डॉक्टर वगैरह की छुट्टी है। भी हर तबके की छुट्टी है, सिर्फ मजदूरों तो इलावा। साढ़े काम में तो उदा ही छुट्टी कोई नहीं होंगी ना। जो डंगर वाला काम है तो करना ही करना। रेहड़ी साड़ी वो पिछे खड़ी है तैयार, खेत जाने वास्ते ਅਸੀਂ ਹੁਣ ਤਿਆਰ ਬੈਠੇ ਹਾਂ। ਸਿਰਫ ਨਾਸ਼ਤਾ ਕਰਨ ਦੀ ਦੇਰ ਆ, ਨਾਸ਼ਤਾ ਕਰ ਲਈਏ ਪਹਿਲਾਂ, ਫਿਰ ਜਾਵਾਂਗੇ ਖੇਤ। ਸਾਡੇ ਨਾਲ ਜੁੜੇ ਰਹੋ, ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਸਵੇਰੇ ਬੜੀ ਖੁਸ਼ਖਬਰੀ ਇੱਕ ਲੱਗੀ ਹੈ। ਹੁਕੂਮਤ ਨੇ ਜਿਹੜਾ ਪੈਟਰੋਲ ਤੇ ਡੀਜ਼ਲ ਦਾ ਰੇਟ ਤਕਰੀਬਨ 8 ਰੁਪਏ ਘਟਾਇਆ ਵਾ ਡੀਜ਼ਲ, ਅਤੇ ਪੈਟਰੋਲ ਘਟਾਇਆ ਵਾ 5 ਰੁਪਏ। ਅਤੇ ਕੱਲ੍ਹ ਅਸੀਂ ਪਵਾਉਣਾ ਸੀ, ਪਵਾਇਆ ਨਹੀਂ। ਫਿਰ ਮੈਂ ਕਿਹਾ ਕੱਲ੍ਹ ਨੂੰ ਪਵਾਵਾਂਗੇ। ਡਰ ਸੀਗਾ, ਮੈਂ ਕਿਹਾ ਵੱਧ ਜਾਵੇ। ਮੈਂ ਕਿਹਾ ਚੱਲ ਵੱਧ ਜਾਵੇ, ਘੱਟ ਜੂਗਾ, ਚੱਲ ਚੰਗਾ ਹੋ ਜਾਊਗਾ। ਉਹ ਲੱਗ ਘੱਟ ਗਿਆ। ਮੋਟਰਸਾਈਕਲ ਦੇ थोड़ा ही फर्क था, पर पिछले से ज़्यादा कदम पैर खाली बड़ा थोड़ा सा फकारा लगे। बस सुना चाचे तेरे भी आए हुए हो, सवेरे पहुंचे आज। देखिया मजदूर डे मनाने। आज पट्ठे सारे तेरे को वढाने मैं। तैਨੂੰ बहुत शौक है ना मजदूर डे मनाने का, है ना। पट्ठे वढ सारे आज तुम दाती लैके आए। शाबाश, ठीक है। सुबह आए बैठे आज तो हैं। नाश्ता उस वेले तक नहीं मिलना जिस वेले तक पट्ठे ना आ जा। अच्छा सुना अपना मैं बिल्कुल ठीक अपना सुना। मैं गर्मी लगन लगी तेन किथे यार ਉਹ ਛੱਡਦਾ ਮੰਡੀ ਵਾਲਾ ਚੈਨਲ ਹੁਣ। ਉਹ ਕਦੋਂ ਦਾ ਫਿਜ਼ਬਿਲ ਵਾਲਾ ਬਿਲਕੁਲ ਨਹੀਂ, ਸ਼ਾਇਦ ਰੂ ਹੋ ਜਾਏ ਕਿਉਂਕਿ ਸੀਜ਼ਨ ਵੀ ਹੈਗਾ। ਪਿਛਲੀ ਵੀਡੀਓਜ਼ ਤਾਂ ਪਈਆਂ ਨਾ ਉਦਾਂ ਹੀ। ਹਾਂ ਵਿਊਜ਼ ਤਾਂ ਆਂਦੇ ਪਏ। ਹਾਂ ਸੀਜ਼ਨ ਆਂਦਾ ਪੈਣ ਹੁਣ ਫਿਰ ਕੁਰਬਾਨੀ ਦਾ। ਹਾਂ ਫਿਰ ਮੈਂ ਵੀ ਸ਼ਾਇਦ ਉਹ ਵੀ ਨਾਲ ਕਰ ਲਵਾਂ। ਇਹ ਪਾਣੀ ਆ 30 ml ਪਾਣੀ ਆ ਫੀ ਟੈਂਕੀ। 30 ਤੋਂ ਜ਼ਿਆਦਾ ਨਾ ਪਾਈ ਹੈ। 2 ਟੈਂਕੀ ਲਾਣੀ। ਹਾਂ 2 ਟੈਂਕੀਆਂ। ਜਿਹੜੀ 2 ਭਰ ਲਈ ਨਾ, ਜਿਹੜੀ ਬਾਜੂ ਕੇ ਰੱਖ ਲਈ ਵਿੱਚ ਆਪਾਂ ਘਰ ਮਾਰਨੀ ਸਬਜ਼ੀ ਦੇ। ਫੇ ਉਹ ਮੁੜ ਕੇ ਰੇੜੀ ਤੇ ਰੱਖ ਜਾਈਂ ਤੇ खत्म है यार। देखा पे सारा देखा ते बकरे हो बमने दे देख कम कितने तेज है ओ दे। नहीं कह ना के थक गए बादशाह ना। हां हां भाई सुंडी खत्म हुई है दी। सुंडी हैवी है। अच्छे जब तो 80 है 17-18 साल से वो तो शादी हो गई थी 25 साल आ रहे। ये बहुत है कोई नहीं है ना। पता नहीं बंदा कहना सीगा भी बहुत तेज दवाई है, देखो की करदी है। हज ਨੂੰ ਲਾਇਆ ਹੋਇਆ ਸੀ ਅੱਜ ਪੱਠੇ ਵੱਢਣ ਵਾਸਤੇ, ਜਿੱਥੇ ਬਾਕੀ ਸਾਰੇ ਕੰਮ ਆਉਣੇ ਚਾਹੀਦੇ, ਨਾਲ ਪੱਠੇ ਵੱਢਣੇ ਵੀ ਆਉਣੇ ਚਾਹੀਦੇ ਆ। ਕਿਉਂ ਹਾਦੀ? ਹਾਂਜੀ। ਆਹ ਪੱਠੇ ਵੱਢੇ ਨੇ ਹੁਣ ਤਕਰੀਬਨ 5 ਮਿੰਟਾਂ 'ਚ। ਤੂੰ ਦੁਬਾਰਾ ਚੰਗਾ ਕੰਮ ਨਹੀਂ ਪਾਇਆ ਮੈਨੂੰ ਯਾਰ ਮੰਨਾ ਦੇਖ ਮੇਰੀ ਅੱਖਾਂ ਲਾ ਦਿੱਤੀਆਂ ਠੀਕ ਹੈ। ਮੈਂ ਕੀ ਦੀ ਵੈਲਡਿੰਗ ਨਹੀਂ ਕਿ ਉੱਥੇ ਕਰਦਾ ਰਹਿੰਦਾ। ਕਿੱਥੇ? ਉੱਥੇ ਰੀਲ ਆਪ ਹੀ ਕਰਦਾ ਰਿਹਾ ਤੂੰ? ਬੜਾ ਯਾਰ ਕੁਛ ਨਹੀਂ ਮਰੇ ਮੈਨੂੰ ਤਾਂ ਸੋ ਲੈਣ ਦਿੰਦਾ। ਆਂਦਾ ਤਾਂ ਹੁਣ ਪਿਆ ਮੈਨੂੰ ਠਾਲਦਾ। ਉਹ ਜਿੱਦੀ ਬਿਜਲੀ ਆਈ ਮੈਨੂੰ ਕਹਿੰਦਾ ਤੂੰ ਉੱਠ ਜਾਗੀ। ਉੱਠ ਕੇ ਕਰਦੇ ਹੋ ਦਵਾਈ ਦਵਾਂ ਲਿਆ ਕੇ। ਕਿਸਮ ਬਹੁਤ ਸਾੜਦਾ ਲੱਗਾ। ਲਿਆਵਾਂ ਦਵਾਈ? ਦੇ ਦੇ ਯਾਰ ਕੁਝ ਦਵਾਈ। ਹਲੇ ਹੁਣ ਪਤਾ ਲੱਗਿਆ ਵੈਲਡਿੰਗ ਕਰਨੀ ਕਿੰਨੀ ਔਖੀ ਹੈ। ਦਾਰੂ ਹਾਂ ਦਵਾਈ ਹੈ।
ਆ ਕੁੰਡਾ ਤੇ ਪੈਂਦਾ ਨਹੀਂ ਪਿਆ ਵਿੱਚ। ਪਾਣਾ ਇਹਦੇ ਵਿੱਚ ਪਾਣਾ ਮੈਂ ਹਾਂ ਚਲ ਹਟ ਫਿਰ ਨੂੰ ਕੁੱਟਾਂ ਹੋਰ ਕੁੱਟਣਾ ਪੈਣਾ ਮੈਨੂੰ ਸ਼ਾਇਦ ਤਾਂ ਉਹਦਾ ਮੂੰਹ ਖੁੱਲਾ ਸੀ ਪਹਿਲਾਂ ਆਪਾਂ ਕੁੱਟ ਕੇ ਬੰਦ ਕਰਤਾ ਸੀ ਚੰਗਾ ਬੜਾ ਫਰਕ ਹੈ ਜੀ ਇਹਦਾ ਚਲ ਅੱਛਾ ਨਾ ਪਵੇ ਖੈਰ ਕਿਉਂ ਕੀ ਹੋਏਗਾ ਫੇਰ ਪਾ ਲਾਂਗੇ ਉਹ ਉਹ ਦਵਾਈ ਪਾ ਲਾ मुंह पर करो पैर साड़ दूजी कर क्या बड़ा साथ बजा रही है ਚੱਕ ਤੋਂ ਬਾਹਰ ਹੀ ਰਹਾਂਗਾ नहीं लाला लाई रख चक वाले तेन मुँह च बन लगे बन नहीं है हम बाबू चलो जी गया हल मारन ਪਤਾ ਲੱਗਿਆ ਵੈਲਡਿੰਗ ਵਾਲਾ ਕੰਮ ਕਿੰਨਾ ਔਖਾ ਜਿਹੜੇ ਬੰਦੇ ਦੇ ਅੱਖਾਂ 'ਚ ਇੱਕ ਵਾਰੀ ਰੜਕ ਪੈਂਦੀ ਆ ਨਾ ਉਹਨੂੰ ਸਮਝ ਲੱਗਦੀ ਇਸ ਗੱਲ ਦੀ ਦੂਜਾ ਬੰਦਾ ਕਹਿੰਦਾ ਐਵੇਂ ਕਹਿੰਦੇ ਵੀ ਅੱਖਾਂ ਦੁਖਦੀਆਂ ਜਦੋਂ ਫਿਰ ਨਜ਼ਰ ਕੋਈ ਸ਼ੈ ਨਹੀਂ ਆਉਂਦੀ ਹੈਗੀ ਇਹ ਕਹਿੰਦਾ ਮੈਂ ਸੁੱਤਾ ਉੱਠਿਆ ਨਾ ਤੇ ਇੱਦਾਂ ਨਾ ਹਰਸ਼ ਧੁੰਦਲੀ ਸੀ ਕੁਛ ਐਸਾ ਹੀ ਨਜ਼ਰ ਆਉਂਦੀ ਕੋਈ ਨਹੀਂ ਸੀ ਜਿੱਦਾਂ ਹਰਸ਼ ਪੀਲੀ ਹੋਈ ਹੁੰਦੀ ਮੈਂ ਕਿਹਾ ਇੱਦਾਂ ਹੁੰਦਾ ਵਾ ਜਦੋਂ ਮੈਂ ਪਹਿਲੀ ਵਾਰ ਵੈਲਡਿੰਗ ਕੀਤੀ ਸੀ ਨਾ ਤੁਹਾਨੂੰ ਮੈਂ ਸੁਣਾਉਂਗਾ ਸਟੋਰੀ ਸ਼ਾਮੀ ਫਿਲਹਾਲ ਤਾਂ ਅਸੀਂ ਹੁਣ ਜਾਂਦੇ ਹਾਂ ਨਹਾਉਂਦੇ ਹਾਂ ਅਸਰ ਦੀ ਅਜ਼ਾਨ ਹੋ ਗਈ ਆ ਤੇ ਨਹਾ ਕੇ ਨਾ ਤੇ ਫਰੈਸ਼ ਹੋ ਜਾਈਏ ਇੰਨੇ ਕੰਮ ਆ ਅੱਜ ਕੱਲ੍ਹ ਵੀ ਮੁੱਕਣ ਦਾ ਨਾਂ ਨਹੀਂ ਲੈਂਦੇ ਹੈਗੇ ਇਸ ਟਾਈਮ ਨਾ ਅੱਖਾਂ ਉੱਕਾਂ ਨੀਂਦ ਨਾਲ ਭਰੀਆਂ ਖੜੀਆਂ ਇੱਦਾਂ ਵੀ ਫੁੱਲ ਨੀਂਦ ਆਈ ਖੜੀ ਆ ਪਰ ਹਜੇ ਨਾ ਵਲੌਗ ਦੀ ਐਡੀਟਿੰਗ ਰਹਿੰਦੀ ਆ ਰਾਤ ਦੇ 11 ਵਜੇ ਖੜੇ ਆ ਸੁਬਾਹ ਤੋਂ ਨਾ ਰੂਟੀਨ ਥੋੜ੍ਹੀ ਨਾ ਆਪਣੀ ਚੇਂਜ ਕਰਦੇ ਆ ਅਸਲ 'ਚ ਰਾਤਾਂ ਹੋ ਗਈਆਂ ਨਿੱਕੀਆਂ ਜਿਹਦੀ ਵਜ੍ਹਾ ਤੋਂ ਨੀਂਦ ਉੱਕਾ ਪੂਰੀ ਨਹੀਂ ਹੁੰਦੀ ਹੈਗੀ ਸ਼ਾਮੀ ਤੁਹਾਨੂੰ ਮੈਂ ਦੱਸਿਆ ਸੀ ਵੀ ਨਾ ਸ਼ਾਮੀ ਤੁਹਾਨੂੰ ਦੱਸੂਗਾ ਵੀ ਮੇਰੇ ਨਾਲ ਪਹਿਲੀ ਵਾਰ ਜਦੋਂ ਮੇਰੀ ਅੱਖਾਂ ਖਰਾਬ ਹੋਈਆਂ ਸੀ ਕੀ ਹੋਇਆ ਸੀਗਾ ਅਸਲ 'ਚ ਨਾ ਨਾਨਾ ਬੂ ਮੇਰੇ ਵੈਲਡਿੰਗ ਕਰਦੇ ਹੁੰਦੇ ਸੀਗੇ ਅਤੇ ਉਹਨਾਂ ਦੀ ਵੈਲਡਿੰਗ ਦੀ ਦੁਕਾਨ ਹੁੰਦੀ ਸੀਗੀ ਮੈਂ ਵੀ ਦੇਖਦੇ ਰਹਿਣਾ ਅਤੇ ਕੀਤੀ ਨਹੀਂ ਸੀ ਕਦੀ ਵੈਲਡਿੰਗ ਵੀ ਦੇਖਦੇ ਰਹਿਣਾ ਜਾਂ ਮਾੜਾ ਮੋਟਾ ਕਿ ਟੁੱਚਾ ਵਗੈਰਾ ਇੱਦਾਂ ਲਾ ਲੈਣਾ ਇੱਕ ਨਾ ਮੁੰਡਾ ਸਾਡੇ ਪਿੰਡ ਦਾ ਆ ਗਿਆ ਮੇਰੇ ਕੋਲ ਵੈਲਡਿੰਗ ਕਰਾਉਣ ਵਾਸਤੇ ਕਾਫੀ ਪੁਰਾਣੀ ਗੱਲ ਹੈ ਇਹ ਮੈਂ ਵੈਲਡਿੰਗ ਕਰਤੀ ਉਹਦੀ ਸਾਈਕਲ ਦੀ ਵੈਲਡਿੰਗ ਸੀਗੀ ਵੈਲਡਿੰਗ ਕੀਤੀ ਅਤੇ 5 ਰੁਪਏ ਉਹਦੇ ਕੋਲੋਂ ਮੈਂ ਲਏ ਰਾਤੀ ਤਕਰੀਬਨ ਜਦੋਂ 1 ਵਜੇ ਨਾ ਅੱਖਾਂ ਮੇਰੇ ਦਰਦ ਕਰਨੀ ਸ਼ੁਰੂ ਕਰ ਗਈਆਂ ਇੱਦਾਂ ਦਰਦ ਕਰਨ ਮੈਂ ਕਹਾਂ ਵੀ ਅੱਜ ਵੈਲਡਿੰਗ ਕਰ ਲਈ ਮੁੜ ਕੇ ਨਾ ਇਹਦੇ ਨੇੜੇ ਵੀ ਨਹੀਂ ਲੱਗਣਾ ਹੈਗਾ ਇੰਨੀਆਂ ਅੱਖਾਂ ਦਰਦ ਕਰਨ ਫਿਰ ਰਾਤੀ 1 ਵਜੇ ਨਾਲ ਅੱਬੂ ਗਏ ਡਾਕਟਰ ਕੋਲ ਜਾ ਕੇ ਦਵਾਈ ਲੈ ਕੇ ਆਏ ਉਹ ਡਰਾਪ ਪਾਏ ਅੱਖਾਂ ਵਿੱਚ ਤਾਂ ਕੋਈ ਨਾ ਸਕੂਨ ਆਇਆ ਉਹ ਡਰਾਪ ਹੁਣ ਆਉਂਦੇ ਕੋਈ ਨਹੀਂ ਹੈਗੇ ਉਹ ਨਾ ਥੋੜ੍ਹੇ ਹਾਈ ਪੋਟੈਂਸੀ ਸੀਗੇ ਬੜੀ ਜਲਦੀ ਉਹਦੇ ਨਾਲ ਨਾ ਅੱਖਾਂ ਨੂੰ ਆਰਾਮ ਆ ਜਾਂਦਾ ਸੀਗਾ ਸ਼ਾਮੀ ਮੁੰਡੇ ਦੀ ਅੱਖਾਂ ਖਰਾਬ ਸੀਗੀਆਂ ਨਾ ਜਦੋਂ ਅੱਖਾਂ ਖਰਾਬ ਹੁੰਦੀਆਂ ਨਾ ਫਿਰ ਅਹਿਸਾਸ ਹੁੰਦਾ ਯਾਰ ਵੈਲਡਿੰਗ ਵਾਲਾ ਕੰਮ ਨਾ ਕਿੰਨਾ ਔਖਾ ਪਰ ਫਿਰ ਹੌਲੀ ਫਿਰ ਭਾਈ ਕੰਮ ਕਰਨਾ ਸੀਗਾ ਕੰਮ ਸਿੱਖ ਲਿਆ ਫਿਰ ਕਰਦੇ ਵੀ ਹਾਂ ਹੁਣ ਅੱਖਾਂ ਖਰਾਬ ਹੋਈਆਂ ਰਹਿੰਦੀਆਂ ਕੰਮ ਜਿਹੜਾ ਚੱਲਦਾ ਰਹਿੰਦਾ ਵਾ ਇੱਦਾਂ ਹੀ ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼